ਬ੍ਰਾਹਮਣਵਾਦ ਦਾ ਤਾਂ ਸ਼ੁਰੂ ਇੱਥੋਂ ਹੁੰਦਾ ਜਦੋਂ ਅਸੀਂ ਸਾਮ ਦਾਮ ਦੰਡ ਭੇਦ ਕਹਿੰਦੇ ਹਾਂ। ਸਾਮ ਸ਼ੁਰੂ ਹੀ ਹੁੰਦਾ ਸਾਮ ਸ਼ਰਨ ਨੂੰ ਕਹਿੰਦੇ ਨੇ। ਅੱਛਾ, ਜਿਵੇਂ ਗੁਰਬਾਣੀ ਵਿੱਚ ਥੱਕ ਆਏ ਪ੍ਰਭ ਕੀ ਸਾਮ ਸ਼ਰਨ ਚਾਹਣਾ, ਉਹਨੂੰ ਜੇ ਸਾਦਾ ਪੰਜਾਬੀ ਚ ਕਹਿਣਾ ਹੋਵੇ ਕਿ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ। ਬਿਲਕੁਲ। ਸੋ ਇਹ ਤਾਂ ਇਹਨਾਂ ਦਾ ਵਰਤਾਰਾ ਹੈ ਕਿ ਵੀ ਇਹ ਗਧੇ ਨੂੰ ਪਿਓ ਕੀ ਜਦੋਂ ਵੇਲਾ ਨਿਕਲ ਜਾਂਦਾ ਫਿਰ ਤਾਂ ਪਿਓ ਨੂੰ ਵੀ ਪਿਓ ਨਹੀਂ ਮੰਨਦੇ। ਕਿਵੇਂ ਉੱਥੇ ਕਾਨੂੰਨੀ ਲੜਾਈ ਦੇ ਵਿੱਚ ਕਿਸ ਹੱਦ ਤੱਕ ਜਾ ਕੇ ਬੇਈਮਾਨੀ ਹੈ ਸਰਕਾਰ ਦੀ ਕਿ ਸੁਪਰੀਮ ਕੋਰਟ ਨੇ ਆਪਣੇ ਇੱਕ ਹੀਅਰਿੰਗ ਦੇ ਦੌਰਾਨ ਇਹ ਕਿਹਾ ਅਨਹੈਪੀ ਵਿਦ ਲਖੀਮਪੁਰ ਪ੍ਰੋਬ ਸੁਪਰੀਮ ਕੋਰਟ ਵਾਂਟਸ ਇਟ ਮੋਨੀਟਰਡ ਬਾਈ ਰਿਟਾਇਰਡ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੱਜ। ਤੇ ਬੀਜੇਪੀ ਦਾ ਐਮਪੀ ਕਹਿ ਰਿਹਾ ਹੈ ਕਿ ਬਈ ਅਸੀਂ ਅੱਖਾਂ ਬਾਹਰ ਕੱਢ ਦੇਾਂਗੇ ਔਰ ਹੱਥ ਕੱਟ ਦੇਾਂਗੇ ਜਿਹੜਾ ਬੀਜੇਪੀ ਦੇ ਰਸਤੇ ਚ ਆਏਗਾ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਸਿੱਖ ਨੇ ਇਹ ਤਾਂ 600 ਸਾਲ ਨਹੀਂ ਭੁੱਲਣ ਵਾਲੇ। ਦੇਖੋ ਕਿਵੇਂ ਜਾ ਕੇ ਮਾਈਕਲ ਐਡਵਾਇਰ ਨੂੰ ਮਾਰਿਆ ਸੀ ਇੰਗਲੈਂਡ 'ਚ, ਇਧਰ ਇੰਦਰਾ ਗਾਂਧੀ ਨੂੰ। ਔਰ ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਮਹਾਮ੍ਰਿਤਯੁੰਜਯ ਯੱਗ ਵੀ ਕਰਾਇਆ। ਉਹਨੇ ਕਿਹਾ ਜੀ ਅਰੁਣ ਨਹਿਰੂ ਜਿਹੜਾ ਮੇਰਾ ਦੋਸਤ ਸੀ ਉਹਨੇ ਮੈਨੂੰ ਦੱਸਿਆ ਕਿ ਵੀ ਇੰਦਰਾ ਗਾਂਧੀ ਇਹ ਕਰਵਾ। ਕਹਿੰਦੇ ਮੈਂ ਕਿਹਾ ਵੀ ਉਹ ਤਾਂ ਮੰਨਦੀ ਨਹੀਂ ਇਹਨਾਂ ਚੀਜ਼ਾਂ ਨੂੰ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਮੈਨੂੰ ਸਿੱਖਾਂ ਨੇ ਮਾਰ ਦੇਣਾ। ਫਿਰ ਉਹ ਕਹਿ ਰਿਹਾ ਕਿ ਇਲਹਾਮ ਹੋ ਗਿਆ ਤਾਂ ਇੰਦਰਾ ਗਾਂਧੀ ਕੋ ਕਿ ਸਿੱਖੋਂ ਨੇ ਛੋੜਨਾ ਨਹੀਂ ਹੈ। ਹੁਣ ਇਹ ਇੱਕ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਜੇ ਨਾ ਪੜ੍ਹੋ ਕਿ ਸਤਿਆਪਾਲ ਮਲਿਕ ਕਹਿ ਰਿਹਾ ਫਿਰ ਤਾਂ ਤੁਹਾਨੂੰ ਲੱਗੇਗਾ ਵੀ ਵਾਹ ਕਿਆ ਯਾਦ ਦਹਾਨੀ ਕਰਵਾਈ ਹੈ। ਫਿਰ ਜਿਹੜਾ ਉਹਨਾਂ ਨੇ ਕਿਹਾ ਜੀ ਮੈਂ ਨਹੀਂ ਡਰਦਾ ਗਵਰਨਰ ਦੀ ਖੁਸਣ ਤੋਂ, ਮੈਂ ਕਿਹੜਾ ਮਾਂ ਦੇ ਢਿੱਡ ਚੋਂ ਗਵਰਨਰ ਬਣ ਕੇ ਨਿਕਲਿਆ ਸੀ। ਨਹੀਂ ਹੈ ਤਾਂ ਨਾ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਮੇਘਾਲਿਆ ਸਟੇਟ ਦੇ ਗਵਰਨਰ ਸਤਿਆਪਾਲ ਮਲਿਕ ਨੇ ਸਿੱਖਾਂ ਦੀ ਜੜੀ ਤਾਰੀਫ ਤੇ ਬੜੇ ਹੀ ਪੁੱਲ ਬੰਨੇ ਨੇ। ਸੋ ਉਸ ਵੱਲੋਂ ਕਿਸਾਨ ਅੰਦੋਲਨ ਦੀ ਵੀ ਬੜੀ ਹਮਾਇਤ ਕੀਤੀ ਗਈ ਹੈ। ਸੋ ਬਹੁਤ ਸਾਰੇ ਜਿਹੜੇ ਸਾਡੇ ਵੀਰ ਭੈਣਾਂ ਨੇ ਮਲਿਕ ਦੀਆਂ ਜਿਹੜੀਆਂ ਗੱਲਾਂ ਤੋਂ ਬੜੇ ਪ੍ਰਭਾਵਿਤ ਹੋਏ ਨੇ। ਸੋ ਖਬਰਦਾਰ ਵਿਊਅਰਸ, ਇਹ ਦੁਸ਼ਮਣ ਸ਼ਿਕਾਰੀ ਦਾ ਇੱਕ ਪ੍ਰੇਮ ਜਾਲ ਹੈ ਔਰ ਮੋਦੀ ਸਰਕਾਰ ਵੱਲੋਂ ਮਲਿਕ ਨੂੰ ਇੱਕ ਵਿਚੋਲੇ ਦੇ ਤੌਰ ਤੇ ਵਰਤ ਕੇ ਕਿਸਾਨ ਅੰਦੋਲਨ ਦੀ ਫੂਕ ਕੱਢੀ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਕਸਰ ਸਾਡੀ ਕੌਮ ਬਾਰੇ ਇਹ ਗੱਲ ਕਹੀ ਜਾਂਦੀ ਹੈ ਜਿਹੜੀ ਸ਼ਾਇਦ ਸਾਰੀ ਗਲਤ ਨਹੀਂ ਹੈ ਕਿ ਅਸੀਂ ਜੰਗ ਲੜਨੀ ਜਾਣਦੇ ਹਾਂ, ਜੰਗ ਦੇ ਮੈਦਾਨ 'ਚ ਯੋਧਿਆਂ ਵਾਂਗ ਲਲਕਾਰਦੇ ਹਾਂ, ਛਾਤੀ ਦੇ ਵਿੱਚ ਗੋਲੀ ਖਾਣੀ ਜਾਣਦੇ ਹਾਂ, ਪਿੱਠ ਨਹੀਂ ਦਿਖਾਉਂਦੇ ਪਰ ਟੇਬਲ ਦੇ ਉੱਤੇ ਹਾਰਦੇ ਹਾਂ। ਜਾਂ ਬਹੁਤ ਵਾਰ ਇਹ ਜਿਹੜੇ ਗੱਲਾਂ ਦੇ ਛਾਤਰ ਪਿਆਰ ਵਾਲੀਆਂ ਮੋਮੋ ਠੱਗਣੀਆਂ ਕਰਨ ਵਾਲੇ ਨੇ ਇਹਨਾਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ। ਔਰ ਜੇ ਬਹੁਤਾ ਪਿੱਛੇ ਨਾ ਵੀ ਜਾਇਆ ਜਾਏ, ਮੈਂ 18ਵੀਂ ਸਦੀ ਜਾਂ ਦੂਸਰੇ ਦੀ ਕੋਈ ਨਾ ਵੀ ਉਦਾਹਰਣ ਦਿਆਂ ਤੇ 47 ਦਾ ਦੌਰ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਕਿਵੇਂ ਉਸ ਵੇਲੇ ਦੀ ਲੀਡਰਸ਼ਿਪ ਕਾਂਗਰਸ ਦੀ, ਗਾਂਧੀ, ਨਹਿਰੂ, ਪਟੇਲ, ਉਹਨਾਂ ਸਾਰਿਆਂ ਨੇ ਜਿਹੜਾ ਉਹ ਸ਼ੈਤਾਨ ਜਾਲ ਬੁਣਿਆ। ਔਰ ਸਾਡੀ ਲੀਡਰਸ਼ਿਪ ਇਹਨਾਂ ਗੱਲਾਂ ਤੋਂ ਹੀ ਕਿ ਸਿੱਖਾਂ ਦੀ ਬਹਾਦਰੀ, ਕੋਈ ਕਾਨੂੰਨ ਐਸਾ ਨਹੀਂ ਬਣੇਗਾ ਭਾਰਤ ਕਨਸਟੀਟਿਊਸ਼ਨ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ, ਬਰੇਵ ਸਿੱਖਸ ਆਫ ਪੰਜਾਬ will get a province in the north of India, glow of freedom ਉਹ ਐਕਸਪੀਰੀਅੰਸ ਕਰਨਗੇ। ਸੋ ਇਸ ਕਿਸਮ ਦੇ ਜਿਹੜੀ ਵਾਕ ਚਤਰਤਾ ਦੇ ਜਿਸ ਦੇ ਵਿੱਚ ਮਾਰ ਨੇ ਬ੍ਰਾਹਮਣਵਾਦ ਦਾ ਤਾਂ ਸ਼ੁਰੂ ਇੱਥੋਂ ਹੁੰਦਾ ਜਦੋਂ ਅਸੀਂ ਸਾਮ ਦਾਮ ਦੰਡ ਭੇਦ ਕਹਿੰਦੇ ਹਾਂ। ਸਾਮ ਸ਼ੁਰੂ ਹੀ ਹੁੰਦਾ ਸਾਮ ਸ਼ਰਨ ਨੂੰ ਕਹਿੰਦੇ ਨੇ। ਜਿਵੇਂ ਗੁਰਬਾਣੀ ਵਿੱਚ ਥੱਕ ਆਏ ਪ੍ਰਭ ਕੀ ਸਾਮ ਸ਼ਰਨ ਚਾਹਣਾ, ਉਹਨੂੰ ਜੇ ਸਾਦਾ ਪੰਜਾਬੀ ਚ ਕਹਿਣਾ ਹੋਵੇ ਕਿ ਲੋੜ ਵੇਲੇ ਗਧੇ ਨੂੰ ਪਿਓ ਕਹਿਣਾ। ਬਿਲਕੁਲ। ਸੋ ਇਹ ਤਾਂ ਇਹਨਾਂ ਦਾ ਵਰਤਾਰਾ ਹੈ ਕਿ ਵੀ ਇਹ ਗਧੇ ਨੂੰ ਪਿਓ ਕੀ ਜਦੋਂ ਵੇਲਾ ਨਿਕਲ ਜਾਂਦਾ ਫਿਰ ਤਾਂ ਪਿਓ ਨੂੰ ਵੀ ਪਿਓ ਨਹੀਂ ਮੰਨਦੇ। ਹੁਣ ਇਹੀ ਪਾਰਟ ਨਜ਼ਰ ਆ ਰਿਹਾ ਕਿਸਾਨ ਲਹਿਰ ਇਸ ਵੇਲੇ ਇਹਨਾਂ ਦੇ ਗਲੇ ਦੀ ਹੱਡੀ ਬਣ ਗਈ। ਕਿਉਂਕਿ ਲਗਭਗ 1 ਸਾਲ ਹੁਣ 26 ਨਵੰਬਰ ਤੱਕ ਪਹੁੰਚਦੇ ਆ 1 ਸਾਲ ਹੋ ਜਾਣਾ। ਰੈਜ਼ਿਲੀਅੰਸ ਵੀ ਕਿਉਂਕਿ ਸਿੱਖ ਰੈਜ਼ਿਲੀਅੰਸ ਅਸੀਂ ਤਾਂ ਸਦੀ ਵੀ ਇੰਤਜ਼ਾਰ ਕੀਤਾ ਹੈ ਦੁਸ਼ਮਣ ਨੂੰ ਵੰਗਾਰ ਕੇ ਆਪਣਾ ਘਰ ਬਣਾਉਣ ਲਈ। ਔਰ ਇਸ ਸਾਰੇ ਦੇ ਚੱਲਦੇ ਆ ਅਸੀਂ ਲਖੀਮਪੁਰ ਖੀਰੀ ਦਾ ਪਾਰਟ ਦੇਖਿਆ। ਉੱਥੇ ਇਹਨਾਂ ਨੇ ਕਿਵੇਂ ਗੱਡੀਆਂ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਔਰ ਈਵਨ ਕਿਵੇਂ ਉੱਥੇ ਕਾਨੂੰਨੀ ਲੜਾਈ ਦੇ ਵਿੱਚ ਕਿਸ ਹੱਦ ਤੱਕ ਜਾ ਕੇ ਬੇਈਮਾਨੀ ਹੈ ਸਰਕਾਰ ਦੀ ਕਿ ਸੁਪਰੀਮ ਕੋਰਟ ਨੇ ਆਪਣੇ ਇੱਕ ਹੀਅਰਿੰਗ ਦੇ ਦੌਰਾਨ ਇਹ ਕਿਹਾ ਅਨਹੈਪੀ ਵਿਦ ਲਖੀਮਪੁਰ ਪ੍ਰੋਬ ਸੁਪਰੀਮ ਕੋਰਟ ਵਾਂਟਸ ਇਟ ਮੋਨੀਟਰਡ ਬਾਈ ਰਿਟਾਇਰਡ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੱਜ ਕਿ 2 FIRs ਕੀਤੀਆਂ ਨੇ, ਕੋਈ ਪ੍ਰੋਗਰੈਸ ਨਹੀਂ ਹੈ। ਫੋਰੈਂਸਿਕ
ਰਿਪੋਰਟ ਸੁਪਰੀਮ ਕੋਰਟ ਦੀ ਘੁਰਕੀ ਤੋਂ ਬਾਅਦ ਸਾਹਮਣੇ ਆਈ ਕਿ ਵੀ ਉਹਦਾ ਮੁੰਡਾ ਇਨਵੋਲਵ ਹੈ ਮਿਸ਼ਰੇ ਦਾ ਔਰ ਹੁਣ ਹੋਇਆ। ਲੇਕਿਨ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਬਿਲਕੁਲ ਕੁਝ ਨਹੀਂ ਕਰ ਰਹੇ। ਉਹਨਾਂ ਦਾ ਹਰੀਸ਼ ਸਾਲਵੇ ਅਟਾਰਨੀ ਜਨਰਲ ਪੇਸ਼ ਹੁੰਦਾ, ਉਹਨਾਂ ਨੇ ਕਿਹਾ ਕਿ ਜੀ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਨੂੰ ਇਹਦੀ ਇਨਵੈਸਟੀਗੇਸ਼ਨ ਨਿਕਲਣ ਕਰਾਉਣਾ, ਉਹਦੇ 'ਚ ਵੀ ਕੁਝ ਨਹੀਂ। ਲੇਕਿਨ ਸਾਹਮਣੇ ਇਹ ਹੈ ਕਿ ਸੁਪਰੀਮ ਕੋਰਟ ਨੇ ਵੀ ਦੇਖ ਲਿਆ ਕਿ ਭਾਈ ਇਹ ਕਿਸ ਹੱਦ ਤੱਕ ਜਾ ਰਹੇ ਨੇ। ਕਿਸਾਨ ਆਪਣਾ ਲੱਗੇ ਹੋਏ ਨੇ, ਜਿਵੇਂ ਹੁਣ ਇਹ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਨਾਉਂਸਿਸ ਡੇਲੀ ਟਰੈਕਟਰ ਮਾਰਚ ਟੂ ਪਾਰਲੀਮੈਂਟ ਡਿਊਰਿੰਗ ਵਿੰਟਰ ਸੈਸ਼ਨ, ਕਿ ਜਦੋਂ ਪਾਰਲੀਮੈਂਟ ਦਾ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਏਗਾ ਅਸੀਂ ਰੋਜ਼ ਟਰੈਕਟਰ ਮਾਰਚ ਕਰਾਂਗੇ। ਫਿਰ 22 ਨਵੰਬਰ ਨੂੰ ਕਿਸਾਨ ਮਹਾ ਪੰਚਾਇਤ ਇਨ ਲਖਨਊ। ਇਹ ਇਸ ਕਿਸਮ ਦੀਆਂ ਖਬਰਾਂ ਨੇ, ਲੇਕਿਨ ਇਹ ਤਾਂ ਚਲੋ ਕੰਟੀਨਿਊਟੀ ਹੈਗੀ ਆ ਉਹਨਾਂ ਦੀ ਸਟਰਗਲ ਦੀ। ਲੇਕਿਨ ਹੁਣ ਤੁਸੀਂ ਦੋ ਰੰਗ ਬੀਜੇਪੀ ਦੇ ਦੇਖੋ। ਹਾਂਸੀ ਦੇ ਵਿੱਚ ਹਰਿਆਣੇ 'ਚ ਇੱਕ ਮੰਦਰ ਜਾਂ ਕਿਤੇ ਗਏ ਬੀਜੇਪੀ ਦੇ ਐਮਪੀ ਨੂੰ ਕਿਸਾਨਾਂ ਨੇ ਘੇਰ ਲਿਆ, ਅੰਦਰ 2-3 ਘੰਟੇ ਨਿਕਲਣ ਨਹੀਂ ਦਿੱਤਾ। ਹੁਣ ਉਸ ਦੇ ਉੱਤੇ ਜਿਹੜਾ ਇੱਕ ਬਿਆਨ ਉਹਨਾਂ ਦਾ ਐਮਪੀ ਦਿੰਦਾ, ਆਈ ਵਿਲ ਬੀ ਗਾਊਜ਼ਡ ਆਊਟ ਐਂਡ ਹੈਂਡ ਚੌਪਡ ਆਫ ਥ੍ਰੈਟਨਸ ਹਰਿਆਣਾ ਬੀਜੇਪੀ ਐਮਪੀ ਆਫਟਰ ਫਾਰਮਰ ਮਿਨਿਸਟਰ ਹੈਲਡ ਅਪ। ਕੋਈ ਬੀਤੇ ਦਾ ਐਕਸ ਮਿਨਿਸਟਰ ਸੀ ਜਿਹਨੂੰ ਰੋਕਿਆ, ਤੇ ਬੀਜੇਪੀ ਦਾ ਐਮਪੀ ਕਹਿ ਰਿਹਾ ਕਿ ਬਈ ਅਸੀਂ ਅੱਖਾਂ ਬਾਹਰ ਕੱਢ ਦੇਾਂਗੇ ਔਰ ਹੱਥ ਕੱਟ ਦੇਾਂਗੇ ਜਿਹੜਾ ਬੀਜੇਪੀ ਦੇ ਰਸਤੇ 'ਚ ਆਏਗਾ। ਹੁਣ ਇੱਕ ਔਰ ਇਹ ਕਿਉਂਕਿ ਕਿਸਾਨਾਂ ਨੇ ਕੀਤਾ ਧਮਕੀ ਸਿੱਧੇ ਤੌਰ ਤੇ, ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜੀਆਂ ਧਮਕੀਆਂ ਵਾਲੀ ਜ਼ਬਾਨ ਹੈ ਇਹ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਉਹ ਮੂੰਹ ਭੰਨਣਾ ਆਉਂਦਾ ਹੈ ਚੰਗੀ ਤਰ੍ਹਾਂ। ਖਤਰਨਾਕ ਜ਼ਬਾਨ ਹੈ ਮੋਮੋ ਠੱਗਣੀ, ਸਿਲਕੀ ਟੰਗ। ਔਰ ਉਹੀ ਮੈਨੂੰ ਇਹ ਲੱਗਦਾ ਕਿ ਅਗੇਨ ਮੋਦੀ ਨੇ ਮੇਘਾਲਿਆ ਦਾ ਗਵਰਨਰ ਸਤਪਾਲ ਮਲਿਕ, ਜਿਹਨੂੰ ਜੰਮੂ ਕਸ਼ਮੀਰ ਦੇ ਵਿੱਚ ਗਵਰਨਰ ਲਾਇਆ ਗਿਆ ਸੀ ਤੇ ਜਿਹਦੇ ਹੁੰਦਿਆਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਸੀ। ਇਸ ਤੋਂ ਬਾਅਦ ਕਿ ਟਰਸਟਵਰਦੀ ਬੰਦਾ ਕੌਣ ਹੋ ਸਕਦਾ ਹੈ? ਹਾਲਾਂਕਿ ਜਾਟ ਹੈ, ਵੈਸਟਰਨ ਯੂਪੀ ਦਾ ਹੈ, ਲੇਕਿਨ ਪੱਕਾ ਮੱਥੇ ਤੇ ਵੀ ਵੱਡਾ ਟਿੱਕਾ ਲੱਗਾ ਹੋਇਆ ਹੈ। ਔਰ ਇਹ ਚਰਨ ਸਿੰਘ ਦੇ ਜ਼ਮਾਨੇ 'ਚ ਸਿਆਸਤ ਦੇ ਵਿੱਚ ਆਂਦਾ ਹੈ ਔਰ ਸਫ਼ਰ ਦੇ ਵਿੱਚ ਚਰਨ ਸਿੰਘ ਦਾ ਸਾਥੀ ਵੀ ਹੈ ਔਰ ਬੀਜੇਪੀ ਦਾ ਜਿਹੜਾ ਉਹ ਟਰਸਟਵਰਦੀ ਬੰਦਾ ਹੈ। ਹੁਣ ਇਸ ਤੋਂ ਪਹਿਲਾਂ ਵੀ ਇੱਕ ਇਕੱਠ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਉਹਨੇ ਇਸ ਹਵਾਲੇ ਨਾਲ ਕਿਹਾ ਸੀ ਕਿ ਜੀ ਇੰਦਰਾ ਗਾਂਧੀ ਨੇ ਬਚਣ ਦੇ ਲਈ ਉਹਨੇ ਲੋਕਾਂ ਇਕੱਠ ਦੇ ਵਿੱਚ ਹੀ ਕਿਹਾ ਸੀ ਕਿ ਭਾਈ ਖਬਰਦਾਰ ਕਿਸਾਨਾਂ ਨੂੰ ਖਾਲੀ ਹੱਥ ਨਾ ਮੋੜੋ, ਕੁਝ ਦੇ ਕੇ ਮੋੜੋ। ਇਹ ਪੰਜਾਬ ਦੇ ਕਿਸਾਨ ਨੇ ਔਰ ਇਹ ਜਿਹੜਾ ਭੁੱਲਦੇ ਨਹੀਂ ਕਈ ਸਦੀਆਂ ਇਹ ਉਹ ਉਹਨੇ ਉਦੋਂ ਵੀ ਕਿਹਾ। ਪਰ ਹੁਣ ਜਿਸ ਐਮਫੈਸਿਸ ਨਾਲ ਉਹਨੇ ਇੱਕ ਇਕੱਠ ਦੇ ਵਿੱਚ ਇੰਨੀਆਂ ਗੱਲਾਂ ਕਹਿ ਦਿੱਤੀਆਂ ਨੇ ਕਿ ਮੈਂ ਵੀ ਬਤੌਰ ਸਿੱਖ ਇੱਕ ਵਾਰ ਤਾਂ ਲੱਗਦਾ ਕਿ ਵਾਹ ਕਿਆ ਤਾਰੀਫ ਕੀਤੀ ਹੈ। ਪਰ ਜਦੋਂ ਤੁਸੀਂ ਦੂਸਰਾ ਦੇਖਦੇ ਹੋ ਕਿ ਵੀ ਇਹ ਮਕਸਦ ਕੀ ਹੈ, ਇਹਦਾ ਐਂਡ ਉਹ ਕੀ ਕਹਿਣਾ ਚਾਹੁੰਦਾ, ਫਿਰ ਤੁਹਾਨੂੰ ਸਮਝ ਆ ਜਾਂਦਾ ਹੈ ਕਿ ਭਾਈ ਇਹ ਮੋਮੋ ਠੱਗਣੀ ਲਾਈਨ। ਔਰ ਕਿਉਂਕਿ ਉਹਦੇ ਉਸ ਕਹਿਣ ਤੋਂ ਬਾਅਦ ਜਿਹੜਾ 4 ਚਫੇਰੇ ਉਹਦੀ ਕੋਰਟ ਜਿਹੜਾ ਉਹ ਹੋਣੀ ਸ਼ੁਰੂ ਹੋਈ ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਸਿੱਖ ਨੇ ਇਹ ਤਾਂ 600 ਸਾਲ ਨਹੀਂ ਭੁੱਲਣ ਵਾਲੇ। ਦੇਖੋ ਕਿਵੇਂ ਜਾ ਕੇ ਮਾਈਕਲ ਐਡਵਾਇਰ ਨੂੰ ਮਾਰਿਆ ਸੀ ਇੰਗਲੈਂਡ 'ਚ, ਇਧਰ ਇੰਦਰਾ ਗਾਂਧੀ ਨੂੰ। ਔਰ ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਮਹਾਮ੍ਰਿਤਯੁੰਜਯ ਯੱਗ ਵੀ ਕਰਾਇਆ। ਉਹਨੇ ਕਿਹਾ ਜੀ ਅਰੁਣ ਨਹਿਰੂ ਜਿਹੜਾ ਮੇਰਾ ਦੋਸਤ ਸੀ ਉਹਨੇ ਮੈਨੂੰ ਦੱਸਿਆ ਕਿ ਵੀ ਇੰਦਰਾ ਗਾਂਧੀ ਇਹ ਕਰਵਾ। ਕਹਿੰਦੇ ਮੈਂ ਕਿਹਾ ਵੀ ਉਹ ਤਾਂ ਮੰਨਦੀ ਨਹੀਂ ਇਹਨਾਂ ਚੀਜ਼ਾਂ ਨੂੰ। ਉਹ ਕਹਿੰਦੇ ਨਹੀਂ, ਉਹ ਕਹਿੰਦੇ ਮੈਨੂੰ ਸਿੱਖਾਂ ਨੇ ਮਾਰ ਦੇਣਾ। ਫਿਰ ਉਹ ਕਹਿ ਰਿਹਾ ਕਿ ਇਲਹਾਮ ਹੋ ਗਿਆ ਤਾਂ ਇੰਦਰਾ ਗਾਂਧੀ को कि सिखों ने छोड़ना नहीं है। वो क्या भी महामृत्युंजय यज्ञ कराया फिर भी यज्ञ भी असर नहीं हुआ। महामृत्युंजय यज्ञ शिव जी का सिख शिव जी तो भी उपर दे ने, ये शिव जी कह भी बचाने सिख कहते ने हुणे नूं छड्डना नहीं। फिर उन्हें कहा जनरल ये जी हुण दी स्टेटमेंट है, जनरल वैद्य नूं पूने जाके मारिया क्योंकि वैद्य और इंदिरा गांधी ने उनका अकाल तख्त तोड़ा था। ये कह के फिर जी सब तो वड्डी गल जिते साडे भी हो रहे हैं वो कहना कि भी ये 26 जनवरी ਦੀਆਂ ਘਟਨਾਵਾਂ ਨੂੰ ਇਹਨਾਂ ਨੇ ਬੜਾ ਬਣਾ ਦਿੱਤਾ। ਆਪਣੀ ਗਵਰਨਮੈਂਟ ਬਾਰੇ ਕਹਿ ਰਹੇ। ਉਹਨੇ ਕਿਹਾ ਕਿ ਵੀ ਇਹ ਕਿਸਾਨਾਂ ਨੇ ਵੀ ਡਿਸਟੈਂਸ ਕਰ ਲਿਆ ਲੀਡਰਸ਼ਿਪ ਨੇ, ਦੇ ਕੁਡ ਹੈਵ ਜਸਟੀਫਾਈਡ ਇਟ। ਫਿਰ ਉਹਨੇ ਕਿਹਾ ਵੀ ਜਸਟੀਫਾਈ, ਉਹਨੇ ਕਿਹਾ ਵੀ ਸਾਡੇ ਜਾਟਾਂ 'ਚ ਵੀ ਸਿੱਖਾਂ 'ਚ ਵੀ ਲਾਲ ਕਿਲਾ ਤਾਂ ਅਸੀਂ ਆਮ ਕਹਿੰਦੇ ਹਾਂ ਲਾਲ ਕਿਲੇ ਤੇ ਝੰਡਾ ਜਲਾ ਦੇਣਾ। ਫਿਰ ਉਹ ਕਹਿੰਦਾ ਵੀ ਜਿਨ੍ਹਾਂ ਦੇ ਗੁਰੂ ਦਾ ਸੀਸ ਕੱਟਿਆ ਹੋਏ ਸਾਹਮਣੇ ਸੀਸਗੰਜ, ਕਿਉਂਕਿ ਲਾਲ ਕਿਲਾ ਦੇ ਸਾਹਮਣੇ ਉਹਦੇ ਪੁੱਤਰ ਕਿਉਂ ਨਹੀਂ ਚੜਾ ਸਕਦੇ ਲਾਲ ਕਿਲੇ ਤੇ ਝੰਡਾ। ਫਿਰ ਉਹ ਕਹਿੰਦਾ ਵੀ ਉਹਨਾਂ ਨੇ ਕੋਈ ਉੱਥੇ ਥੋੜੀ ਚੜਾਇਆ ਜਿੱਥੇ ਪ੍ਰਧਾਨ ਮੰਤਰੀ ਚੜਾਉਂਦਾ, ਦੂਜੇ ਤੇ ਚੜਾਇਆ। ਇਹ ਤਾਂ ਕਿਸਾਨ ਲੀਡਰਾਂ ਨੇ ਜਸਟੀਫਾਈ ਨਹੀਂ ਕੀਤਾ ਅਦਰਵਾਈਜ਼। ਫਿਰ ਉਹਨੇ ਕਿਹਾ ਵੀ ਇੱਕ ਗੱਲ ਦੇਖ ਲਓ, ਕਿਸਾਨਾਂ ਨੇ ਜਾਣਾ ਨਹੀਂ ਹੈ, ਇਹਨਾਂ ਪਿੱਛੇ ਨਹੀਂ ਹਟਣਾ। ਇਹ ਸਿੱਖ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਦੇ 4 ਪੁੱਤਰ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ ਸੀ, ਸ਼ਹੀਦ ਹੋਏ ਸੀ, ਲੇਕਿਨ ਉਹਨਾਂ ਨੇ ਗਿਵ ਅਪ ਨਹੀਂ ਸੀ।
ਹੁਣ ਇਹ ਇੱਕ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਜੇ ਨਾ ਪੜੋਗੇ ਸਤਿਆਪਾਲ ਮਲਿਕ ਕਹਿ ਰਿਹਾ ਹੈ, ਫਿਰ ਤਾਂ ਤੁਹਾਨੂੰ ਲੱਗੇਗਾ ਵੀ ਵਾਹ ਅੱਛਾ ਕਿਆ ਯਾਦਹਾਨੀ ਕਰਵਾਈ ਹੈ। ਫਿਰ ਜਿਹੜਾ ਹੈ ਉਹਨਾਂ ਨੇ ਕਿਹਾ ਜੀ ਮੈਂ ਨਹੀਂ ਡਰਦਾ ਗਵਰਨਰ ਖੁਸਣ ਤੋਂ, ਮੈਂ ਕਿਹੜਾ ਮਾਂ ਦੇ ਢਿੱਡ ਚੋਂ ਗਵਰਨਰ ਬਣ ਕੇ ਨਿਕਲਿਆ ਸੀ, ਨਹੀਂ ਇਹ ਤਾਂ ਨਾ ਸੀ। ਔਰ ਇਹ ਜਿਹੜਾ ਹੁਣ ਇਹ ਸਾਰੀਆਂ ਗੱਲਾਂ ਨੇ, ਹੁਣ ਐਂਡ ਤੁਸੀਂ ਦੇਖੋ ਇਹ ਹੈ ਉਹ ਜਾਲ। ਅੱਛਾ ਫਿਰ ਉਹ ਐਂਡ 'ਚ ਕਹਿੰਦਾ ਕਿ ਭਾਈ ਇਹ ਕਿਸਾਨਾਂ, ਫਿਰ ਉਹਨੇ ਇੱਕ ਗੱਲ ਹੋਰ ਕਹੀ, ਉਹਨੇ ਕਿਹਾ ਜੀ ਇਹ ਤਾਂ ਹੁਣ ਮੋਦੀ ਜੀ ਨਾਲ ਗੱਲ ਵੀ ਹੋਈ ਸੀ ਪਰ ਉਹ ਵਚਨ ਦੇ ਚੁੱਕੇ ਨੇ। ਕਹਿੰਦਾ ਫਿਰ ਤੁਹਾਨੂੰ ਪਤਾ ਹੀ ਹੈ ਕਿਹਨੂੰ ਦੇ ਚੁੱਕੇ। ਉਹਨੇ ਕਿਹਾ ਪਾਣੀਪਤ ਕੇ ਕਿੰਨੇ ਇੰਨਾ ਵੱਡੇ ਜਿਹੜੇ ਨੇ ਉਹ ਸਟੋਰ ਪਹਿਲਾਂ ਹੀ ਤਿਆਰ ਸੀ ਕਾਨੂੰਨ ਬਣਨ ਤੋਂ ਵੀ ਪਹਿਲਾਂ। ਅੱਛਾ ਫਿਰ ਉਹਨੇ ਕਿਹਾ ਵੀ ਕਿਸਾਨ ਕਾਨੂੰਨਾਂ ਦਾ ਨਹੀਂ ਹੈ, ਤੁਸੀਂ ਬਸ ਇਹ ਇੱਕ ਮਿਨੀਮਮ ਸਪੋਰਟ ਪ੍ਰਾਈਸ ਦੀ ਗਾਰੰਟੀ ਕਰ ਦਿਓ, ਕਾਨੂੰਨ ਬਣਾ ਦਿਓ, ਕਿਸਾਨ ਮੰਨ ਜਾਣਗੇ ਔਰ ਉਹਨਾਂ ਨੂੰ ਤਾਂ ਕਿ ਉਹਨਾਂ ਦੀਆਂ ਫਸਲਾਂ ਦਾ ਭਾਅ ਮਿਲੇ ਤੇ ਦੂਜਾ ਤੀਜਾ ਮਿਲੇ। ਹੁਣ ਮਤਲਬ ਇਹ ਹੈ ਕਿ ਅਗੇਨ ਜੇ ਤੁਸੀਂ ਉਹ ਸਾਰੀਆਂ ਗੱਲਾਂ ਕਰਕੇ ਕਰੋ, ਵਿੱਚੋਂ ਇਹ ਨਿਕਲਦਾ ਵੀ ਕਾਨੂੰਨ ਵਾਪਸ ਨਹੀਂ ਹੋਣੇ। ਸਤਪਾਲ ਮਲਿਕ ਨੂੰ ਵਿਚੋਲੇ ਦੇ ਤੌਰ ਤੇ ਉਹਨਾਂ ਨੇ ਪਹਿਲਾਂ ਤਾਂ ਸਿੱਖਾਂ ਨੂੰ ਜਿਹੜਾ ਉਹ ਭਰਮਾਉਣ ਦੀ ਕੋਸ਼ਿਸ਼ ਹੈ, ਫਿਰ ਕਿ ਜੀ ਮਿਨੀਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਾ ਦਿਓ ਤੇ ਜਿਹੜਾ ਉਹ ਬਸ ਗੱਲ ਮੁੱਕ ਜਾਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਅਸੀਂ ਐਪਰੀਸ਼ੀਏਟ ਕਰਦੇ ਹਾਂ ਸਤਪਾਲ ਮਲਿਕ ਨੇ ਜੋ ਕਿਹਾ। ਜੇ ਹਰ ਹਿੰਦੂ ਤੋਂ ਵੀ ਖਾਸ ਤੌਰ ਤੇ ਸੋਚਣ ਲੱਗ ਜਾਏ ਤੇ ਫਿਰ ਉਹਨਾਂ ਨੂੰ ਸਿੱਖਾਂ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ। ਪਰ ਇਸ ਗੱਲ ਦਾ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਅਲਟੀਮੇਟਲੀ ਇੱਕ ਉਹ ਜਾਲ ਹੈ ਜਿਹਦੇ ਥੱਲੇ ਕ੍ਰੈਡੀਬਿਲਟੀ ਖੜੀ ਕਰਕੇ ਬਣਾ ਕੇ ਅਲਟੀਮੇਟਲੀ ਕਿਸਾਨਾਂ ਦਾ ਅੰਦੋਲਨ ਵਾਪਸ ਕਰਵਾਉਣਾ ਇਹੀ ਇਸ ਦਾ ਟੀਚਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।